ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਦੀ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਸਮੇਤ ਆਲਮੀ ਲੀਡਰਾਂ ਦੇ ਨਾਲ ਮੁਲਾਕਾਤ ਦਾ ਚਾਅ, ਜਦਕਿ ਉਧਰ ਇਸਲਾਮਾਬਾਦ 'ਚ ਰੇਲ ਦੇ ਵਜ਼ੀਰ ਦੇ ਨਾਲ ਅਮਰੀਕਨ ਅੰਬੈਸਡਰ ਦੀ ਮੁਲਾਕਾਤ। ਸੂਬਾ ਖੈਬਰ ਪਖਤੂਨਖਵਾ 'ਚ 23 ਹਲਾਕਤਾਂ ਤੋਂ ਬਾਅਦ ਫੌਜ ਦੇ ਖਿਲਾਫ ਇhtਜਾਜ, ਜਦਕਿ ਸੂਬਾ ਸਰਕਾਰ ਵੱਲੋਂ ਇਮਦਾਦ ਦਾ ਐਲਾਨ। ਫੌਜੀ ਅਦਾਲਤਾਂ ਤੋਂ ਸਜ਼ਾ ਪਾਉਣ ਵਾਲੇ ਹੁਣ ਉਪਰੀ ਅਦਾਲਤਾਂ ਦੇ ਵਿੱਚ ਅਪੀਲ ਦਾਇਰ ਕਰ ਸਕਣਗੇ। ਇਸ ਬਾਰੇ ਕਾਨੂੰਨ ਬਣਾਇਆ ਜਾਏ। ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਹੁਕਮ। ਇਸਲਾਮਾਬਾਦ ਹਾਈ ਕੋਰਟ ਦੇ 5 ਜੱਜਾਂ ਦੇ ਸੁਪਰੀਮ ਕੋਰਟ 'ਚ ਦਾਇਰ ਕੇਸ ਨੂੰ ਰਜਿਸਟਰਾਰ ਸੁਪਰੀਮ ਕੋਰਟ ਨੇ ਇਤਰਾਜ਼ ਲਾ ਕੇ ਵਾਪਸ ਕਰ ਦਿੱਤਾ ਤੇ ਸੁਣਿਆ ਜੇ ਕਿ ਜਮਸ਼ੇਦ ਦਸਤੀ ਉਹਨਾਂ ਨੂੰ ਜਾਲੀ ਡਿਗਰੀ ਕੇਸ ਦੇ ਵਿੱਚ 17 ਸਾਲਾਂ ਦੀ ਸਜ਼ਾ ਤੇ ਜੁਰਮਾਨਾ ਵੀ ਆਏ। ਇਹ ਪੰਜਾਬੀ ਰੇਡੀਓ USA ਦਾ ਫ੍ਰੈਜ਼ਨੋ ਸਟੂਡੀਓਜ਼ ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਦੇਖਣ ਔਰ ਸੁਣਨ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਅਮਰੀਕਾ ਦੇ ਵਿੱਚ 22 ਸਤੰਬਰ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਜਦਕਿ ਪਾਕਿਸਤਾਨ 'ਚ 23 ਸਤੰਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਪਰ ਦੱਸਿਆ ਜਾਵਾਂ ਕਿ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ YouTube ਔਰ Facebook ਚੈਨਲਾਂ ਦੇ ਉੱਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ TikTok ਔਰ Instagram ਚੈਨਲ ਦੇ ਉੱਤੇ ਵੀ ਵੇਖ ਸਕਦੇ ਹੋ, ਜਦਕਿ ਇਹ ਖਬਰਾਂ ਹਫਤੇ 'ਚ ਪਾਈਆਂ ਨੇ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਬ੍ਰੌਡਕਾਸਟ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5200। ਆਓ ਅੱਜ ਦੀਆਂ ਖਬਰਾਂ ਯਾਨੀ ਪਿਛਲੇ 24 ਘੰਟੇ ਦੀਆਂ ਵੱਡੀਆਂ ਖਬਰਾਂ ਵੱਲ ਚੱਲਦੇ ਹਾਂ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੁਣੇ ਅਮਰੀਕਾ ਦੇ ਫੇਰੇ ਤੇ ਆ ਗਏ ਨੇ, ਜਿੱਥੇ ਉਹ UNO ਦੇ ਇਕੱਠ ਦੇ ਵਿੱਚ ਸਾਂਝ ਪਾਉਣਗੇ। ਆਖਿਆ ਜਾ ਰਿਹਾ ਸੀ ਕਿ ਉਹਨਾਂ ਦੀ ਇਸ ਫੇਰੇ ਦੇ ਵਿੱਚ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਨਾਲ ਵੀ ਮੁਲਾਕਾਤ ਹੋਏਗੀ। ਲੰਡਨ ਤੋਂ ਟੁਰ ਕੇ ਨਿਊਯਾਰਕ ਤੱਕ ਦਾ ਸਫ਼ਰ ਕਰ ਰਹੇ ਸ਼ਹਿਬਾਜ਼ ਸ਼ਰੀਫ ਹੋਣਾ ਦੇ ਬਾਰੇ ਬਕਾਇਦਾ ਵਾਈਟ ਹਾਊਸ ਦੇ ਜ਼ਰੀਏ ਨੇ ਤਸਦੀਕ ਕਰ ਦਿੱਤੀ ਹੈ ਕਿ ਉਹਨਾਂ ਦੀ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਨਾਲ ਆਉਂਦੇ 1-2 ਦਿਨਾਂ ਦੇ ਵਿੱਚ ਮੁਲਾਕਾਤ ਹੋਏਗੀ। ਦੂਸਰੇ ਪਾਸੇ ਇਸਲਾਮਾਬਾਦ ਦੇ ਵਿੱਚ ਪਾਕਿਸਤਾਨ ਦੇ ਰੇਲ ਦੇ ਵਜ਼ੀਰ ਦੇ ਨਾਲ ਅਮਰੀਕੀ ਅੰਬੈਸਡਰ ਨੇ ਮੁਲਾਕਾਤ ਕੀਤੀ ਹੈ। ਅਮਰੀਕੀ ਅੰਬੈਸਡਰ ਨੇ ਮੁਲਾਕਾਤ ਦੇ ਵਿੱਚ ਆਖਿਆ ਕਿ ਅਮਰੀਕਾ ਪਾਕਿਸਤਾਨ ਦੇ ਵਿੱਚ ਰੇਲ ਦੇ ਮਹਿਕਮੇ ਜਾਂ ਰੇਲ ਦੀ ਸਰਵਿਸ ਦੇ ਵਿੱਚ ਇਨਵੈਸਟਮੈਂਟ ਕਰਨ ਦਾ ਰੀਝਵੰਦ ਹੈ। ਇਹਦੇ ਤੇ ਨੈਟਲੀ ਏ ਬੇਕਰਸ, ਜੋ ਕਿ ਅਮਰੀਕਾ ਦੀ ਪਾਕਿਸਤਾਨ ਦੇ ਵਿੱਚ ਅੰਬੈਸਡਰ ਨੇ, ਉਹਨਾਂ ਨੂੰ ਪਾਕਿਸਤਾਨ ਤੋਂ ਰੇਲ ਦੇ ਫੈਡਰਲ ਵਜ਼ੀਰ ਹਨੀਫ ਅਬਾਸੀ ਹੋਣਾ ਨੇ ਆਖਿਆ ਕਿ ਅਸੀਂ ਇਸ ਕੰਮ ਨੂੰ ਜੀ ਆਇਆਂ ਨੂੰ ਕਹਿੰਦੇ ਆ। ਅਮਰੀਕਾ ਵੱਲੋਂ ਪਾਕਿਸਤਾਨ ਦੇ ਰੇਲ ਦੇ ਮਹਿਕਮੇ ਦੇ ਵਿੱਚ ਇਨਵੈਸਟ ਕਰਨ ਦਾ ਮਤਲਬ ਇਹ ਹੈ ਕਿ ਇਹ ਮਹਿਕਮਾ ਹੋਰ ਚੌਖੀ ਤਰੱਕੀ ਕਰੇਗਾ ਔਰ ਮਾਡਰਨ ਸ਼ਿਆਵਾਂ ਜਿਹੜੀਆਂ ਉਹਨਾਂ ਨੂੰ ਕਬੂਲ ਕਰੇਗਾ। ਇਹਦਾ ਸਟਰਕਚਰ ਹੈ ਜਿਹੜਾ ਉਹ ਵੀ ਪਹਿਲੇ ਤੋਂ ਸੋਹਣਾ ਔਰ ਸਵੱਲਾ ਹੋਏਗਾ। ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਦੇ ਇਲਾਕੇ ਤੀਰਾ ਦੇ ਵਿੱਚ 23 ਲੋਕਾਂ ਦੀ ਹਲਾਕਤ ਹੋਈ ਹੈ। ਆਖਿਆ ਜਾ ਰਿਹਾ ਹੈ ਕਿ ਇਹ 23 ਲੋਕਾਂ ਦੀ ਹਲਾਕਤ ਅਤਗਰਦਾਂ ਨੂੰ ਮਾਰਨ ਦੇ ਵਾਸਤੇ ਕੀਤੇ ਗਏ ਇੱਕ ਉਡਾਰੂ ਹਮਲੇ ਦੇ ਵਿੱਚ ਹੋਈ ਹੈ। ਇਹ ਹਮਲਾ ਡਰੋਨਾਂ ਦੇ ਰਾਹੀਂ ਕੀਤਾ ਗਿਆ ਔਰ ਇਹਦਾ ਇਲਜ਼ਾਮ ਪਾਕਿਸਤਾਨੀ ਫੌਜ ਦੇ ਸਿਰ ਲਾਇਆ ਜਾ ਰਿਹਾ ਹੈ। 23 ਮੌਣ ਵਾਲੇ ਇਹਨਾਂ ਲੋਕਾਂ ਦੇ ਪਰਿਵਾਰਾਂ ਨੇ ਰੋਡ ਨੂੰ ਬਲੌਕ ਕਰ ਦਿੱਤਾ, ਇhtਜਾਜ ਕੀਤਾ ਔਰ ਧਰਨਾ ਦਿੱਤਾ ਔਰ ਫੌਜ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਹਨਾਂ ਲੋਕਾਂ ਦਾ ਆਖਣਾ ਹੈ ਕਿ ਇਹ ਆਮ ਸ਼ਹਿਰੀ ਸਨ ਜਿਨ੍ਹਾਂ ਨੂੰ ਅਤਗਰਦਾਂ ਦੇ ਸ਼ੁਬੇ ਦੇ ਵਿੱਚ ਕਤਲ ਕੀਤਾ ਗਿਆ, ਜਿਹਦੀ ਅਸੀਂ ਨਿੰਦਿਆ ਕਰਨੇ ਹਾਂ। ਦੂਸਰੇ ਪਾਸੇ ਹਿਊਮਨ ਰਾਈਟਸ ਕਮਿਸ਼ਨ ਨੇ ਵੀ ਇਸ ਕਤਲ ਯਾਨੀ ਇਹ 23 ਲੋਕਾਂ ਦੇ ਮਾਰੇ ਜਾਣ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਔਰ ਮੁਲਕੀ ਇਦਾਰੇ ਔਰ ਜ਼ਿੰਮੇਦਾਰਾਂ ਨੂੰ ਔਰ ਲਾਈਨ ਇਨਫੋਰਸਮੈਂਟ ਏਜੰਸੀਜ਼ ਨੂੰ ਇਹਦੇ ਉੱਤੇ ਆਪਣੀ ਵਜ਼ਾਹਤ ਦੇਣ ਨੂੰ ਆਖਿਆ ਹੈ। ਜਦਕਿ ਸੂਬਾ ਖੈਬਰ ਪਖਤੂਨਖਵਾ ਦੇ CM ਨੇ ਮੌਨ ਵਾਲਿਆਂ ਦੇ ਵਾਸਤੇ 1.5 ਕਰੋੜ ਰੁਪਏ ਦੀ ਇਮਦਾਦ ਦਾ ਐਲਾਨ ਕੀਤਾ ਹੈ। ਹਜੇ ਤੱਕ ਪਾਕਿਸਤਾਨ ਦੀ ਫੈਡਰਲ ਸਰਕਾਰ ਔਰ ਪਾਕਿਸਤਾਨ ਦੀ ਸੂਬਾ ਸਰਕਾਰ ਔਰ ਪਾਕਿਸਤਾਨੀ ਫੌਜੀ ਜ਼ਰੀਏ ਕਿਸੇ ਪਾਸਿਓਂ ਵੀ ਇਹਨਾਂ ਹਮਲਿਆਂ ਦੀ ਜ਼ਿੰਮੇਵਾਰੀ ਕਬੂਲ ਨਹੀਂ ਕਰ ਰਹੇ। ਸੂਬਾ ਸਰਕਾਰ ਔਰ ਇਸ ਤੋਂ ਅੱਡ ਫੈਡਰਲ ਸਰਕਾਰ ਦਾ ਆਖਣਾ ਹੈ ਕਿ ਇਹ ਹਮਲਾ ਪਾਕਿਸਤਾਨੀ ਫੋਰਸਿਸ ਨੇ ਨਹੀਂ ਕੀਤਾ, ਬਲਕਿ ਇਹ ਅਤਗਰਦਾਂ ਵੱਲੋਂ ਕੀਤਾ ਗਿਆ ਹੈ। ਯਾਦ ਰਵੇ ਕਿ ਵਾਦੀਏ ਤੀਰਾ ਪਾਕਿਸਤਾਨ ਦੇ ਉਸ ਇਲਾਕੇ ਦੇ ਵਿੱਚ ਹੈ ਜਿਹੜਾ ਅਫਗਾਨਿਸਤਾਨ ਦੇ ਬਾਰਡਰ ਦੇ ਬਿਲਕੁਲ ਨੇੜੇ ਪੈਂਦਾ ਹੈ ਔਰ ਪਾਕਿਸਤਾਨ ਦਾ ਖਿਆਲ ਇਹ ਹੈ ਕਿ ਇਸ ਇਲਾਕੇ ਦੇ ਵਿੱਚ ਹਜੇ ਵੀ ਅਫਗਾਨ ਅਤਗਰਦ ਨੇ ਜਿਹੜੇ ਉਹ ਆ ਕੇ ਲੁਕਦੇ ਨੇ ਔਰ ਇੱਥੋਂ ਦੇ ਲੋਕ ਨੇ ਜਿਹੜੇ ਉਹ ਉਹਨਾਂ ਨੂੰ ਪਨਾਹ ਦਿੰਦੇ ਨੇ। ਹਜੇ ਤੱਕ ਇਹ ਤੇ ਨਹੀਂ ਇਕਰਾਰ ਕੀਤਾ ਜਾ ਰਿਹਾ ਕਿ ਇਹ ਹਮਲਾ ਵਾਕਈ ਪਾਕਿਸਤਾਨੀ ਫੋਰਸਿਸ ਵੱਲੋਂ ਕੀਤਾ ਗਿਆ ਸੀਗਾ, ਪਰ ਲੋਕਾਂ ਦਾ ਆਖਣਾ ਹੈ ਕਿ ਇਹ ਲਗਾਤਾਰ ਹਮਲੇ ਔਰ ਇਸ ਤੋਂ ਪਹਿਲਾਂ ਹੋਣ ਵਾਲੀਆਂ ਹਾਲਾਤਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵੀ ਸਰਕਾਰੀ ਜਹਾਜ਼ ਨੇ ਜਿਹੜੇ ਉਹ ਹੀ ਵਰਤੇ ਗਏ ਔਰ ਐਰਕ ਵੀ ਜਦੋਂ ਹਮਲਾ ਹੋਇਆ ਤੇ ਉਹਦੇ 'ਚ ਨਜ਼ਰ ਆਉਣ ਵਾਲੇ ਜਹਾਜ਼ ਨੇ ਜਿਹੜੇ ਉਹ ਸਰਕਾਰੀ ਹੀ ਸਨ, ਪਰ ਕੋਈ ਵੀ ਸਰਕਾਰੀ ਜ਼ਰੀਆ ਇਹਦੀ ਤਸਦੀਕ ਨਹੀਂ ਕਰ ਰਿਹਾ। ਇਸਲਾਮਾਬਾਦ ਹਾਈ ਕੋਰਟ ਦੇ 5 ਜੱਜਾਂ ਵੱਲੋਂ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਦੇ ਖਿਲਾਫ ਦਾਇਰ ਕੀਤੀ ਗਈ ਅਰਜ਼ੀ ਨੂੰ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਰਜਿਸਟਰਾਰ ਨੇ ਇਤਰਾਜ਼ ਲਾ ਕੇ ਰੱਦ ਕਰ ਦਿੱਤਾ ਹੈ। ਲਾਏ ਗਏ ਇਤਰਾਜ਼ਾਂ ਦੇ ਵਿੱਚ ਆਖਿਆ ਕਿ ਇੱਥੇ ਕਿਤੇ ਵੀ ਨਹੀਂ ਲਿਖਿਆ ਕਿ ਤੁਹਾਡੇ ਕਿਹੜੇ ਹੱਕ ਨੇ ਜਿਹੜੇ ਉਹ ਟੁੱਟਣ ਡੇ ਨੇ। ਨਾਲ ਹੀ ਇਹ ਆਖਿਆ ਗਿਆ ਹੈ ਕਿ ਇਹਦੇ ਵਿੱਚ ਜਿਹੜੇ ਹਵਾਲੇ ਦਿੱਤੇ ਗਏ ਨੇ ਉਹ ਬਿਲਕੁਲ ਠੀਕ ਨਹੀਂ ਗਏ ਹੈ ਔਰ ਇਹਨਾਂ ਦੀ ਵਜ਼ਾਹਤ ਤੁਸੀਂ ਨਹੀਂ ਕਰ ਸਕੇ। ਔਰ ਰਜਿਸਟਰਾਰ ਸੁਪਰੀਮ ਕੋਰਟ ਨੇ ਬਕਾਇਦਾ ਮੀਡੀਆ ਦੇ ਸਾਹਮਣੇ ਵੀ ਇਹਦੀ ਤਸਦੀਕ ਕੀਤੀ ਹੈ ਕਿ ਇਹ ਸਿਰਫ ਔਰ ਸਿਰਫ ਲਾਗਤਬਾਜ਼ੀ ਦੀਆਂ ਅਰਜ਼ੀਆਂ ਸਨ ਜਿਹੜੀਆਂ ਦਾਇਰ ਕੀਤੀਆਂ ਗਈਆਂ, ਇਹਨਾਂ ਨੂੰ ਇੱਕ ਬਣਾਇਆ ਗਿਆ ਔਰ ਉਸ ਤੋਂ ਬਾਅਦ ਇਸ
ਇਸ ਮਾਮਲੇ ਦੇ ਉੱਤੇ ਇਹਨਾਂ ਨੂੰ ਰੱਦ ਕਰ ਦਿੱਤਾ ਗਿਆ। ਨਾਲ ਹੀ ਰਜਿਸਟਰਾਰ ਸੁਪਰੀਮ ਕੋਰਟ ਦਾ ਆਖਣਾ ਸੀਗਾ ਕਿ ਜਿਹੜੇ ਹਵਾਲੇ ਦਿੱਤੇ ਗਏ ਉਹਨਾਂ ਦੇ ਮੁਤਾਬਕ ਇਹ ਅਰਜ਼ੀ ਦਾਇਰ ਹੁੰਦੀ ਨਹੀਂ ਸੀਗੀ। 184/3 ਦਾ ਜਿਹੜਾ ਰੈਫਰੈਂਸ ਦਿੱਤਾ ਗਿਆ ਹੈ ਉਹ ਜ਼ਾਤੀ ਰੰਜਿਸ਼ ਦਾ ਹੈ, ਔਰ ਜ਼ਾਤੀ ਰੰਜਿਸ਼ ਦਾ ਇੱਕ ਕੇਸ, ਇਹਦੇ ਵਿੱਚ ਜਦੋਂ ਇੱਕ ਅਪੀਲ ਦਾਇਰ ਹੋਈ ਸੀਗੀ ਜਾਂ ਇਹ ਕੇਸ ਦਾਇਰ ਹੋਇਆ ਸੀਗਾ, ਉਹਦਾ ਜੋ ਫੈਸਲਾ ਹੈ ਉਹ ਜੱਜਾਂ ਦੇ ਉੱਤੇ ਪੂਰਾ ਬੈਠਦਾ ਹੀ ਨਹੀਂ। ਯਾਦ ਰਵੇ ਕਿ ਇਸਲਾਮਾਬਾਦ ਹਾਈ ਕੋਰਟ ਦੇ ਇਹਨਾਂ ਜੱਜਾਂ ਦਾ ਆਖਣਾ ਹੈ ਕਿ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਜਸਟਿਸ ਡੋਗਰ ਹੋਣੇ ਨੇ ਜਿਹੜੇ ਉਹ ਆਪਣੀ ਮਨਪਸੰਦ ਦੇ ਜੱਜਾਂ ਨੂੰ ਨਵਾਜ਼ਣ ਦੇ ਨੇ, ਔਰ ਇਹਨਾਂ ਦੇ ਕੋਲ ਲੱਗੇ ਕੇਸ ਨੇ ਜਿਹੜੇ ਉਹਨਾਂ ਦੇ ਉੱਤੇ ਦਬਾਅ ਵੀ ਪਾ ਰਹੇ ਨੇ, ਅਸਰ ਵੀ ਪਾ ਰਹੇ ਨੇ, ਔਰ ਮਨਮਰਜ਼ੀ ਦੇ ਫੈਸਲੇ ਲੈਣ ਵਾਸਤੇ ਉਹਨਾਂ ਦੇ ਕੋਲ ਕੇਸ ਵਾਪਸ ਲੈ ਰਹੇ ਨੇ। ਸੁਪਰੀਮ ਕੋਰਟ ਪਾਕਿਸਤਾਨ ਨੇ ਕਰਾਰ ਦਿੱਤਾ ਹੈ ਕਿ ਉਹ ਸਾਰੇ ਲੋਕ ਜਿਨ੍ਹਾਂ ਦਾ ਟ੍ਰਾਇਲ ਜਾਂ ਜਿਨ੍ਹਾਂ ਦੀ ਜਜ਼ਾ ਸਜ਼ਾ ਜਿਹੜੀ ਉਹ ਆਰਮੀ ਅਦਾਲਤਾਂ ਦੇ ਵਿੱਚੋਂ ਹੋਈ ਹੋਏ, ਇਹਨਾਂ ਫੌਜੀ ਅਦਾਲਤਾਂ 'ਚ ਹੋਣ ਵਾਲੀ ਇਹ ਸਜ਼ਾ ਨੂੰ ਉਹ ਉਪਰੀ ਅਦਾਲਤਾਂ ਦੇ ਵਿੱਚ ਚੈਲੰਜ ਕਰ ਸਕਦੇ ਨੇ। ਇਸ ਮਾਮਲੇ ਦੇ ਉੱਤੇ 67 ਸਫ਼ਿਆਂ ਦਾ ਇੱਕ ਭਰਵਾਂ ਫੈਸਲਾ ਦਿੱਤਾ ਗਿਆ, ਜਿਹਦੇ ਨਾਲ 47 ਸਫ਼ਿਆਂ ਦਾ ਇੱਕ ਵਾਧੂ ਨੋਟ ਵੀ ਲਿਖਿਆ ਗਿਆ ਹੈ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਜਸਟਿਸ ਅਮੀਨ, ਜਸਟਿਸ ਹਸਨ ਰਿਜ਼ਵੀ, ਜਸਟਿਸ ਮੁਸਰਤ ਹਿਲਾਲੀ ਔਰ ਜਸਟਿਸ ਸ਼ਾਹਦ ਬਿਲਾਲ ਨੇ ਇਹਦੇ ਉੱਤੇ ਵਾਧੂ ਨੋਟ ਵੀ ਲਿਖੇ ਨੇ, ਜਦਕਿ ਜਸਟਿਸ ਜਮਾਲ ਮੰਦੋਖਿਲ ਸਮੇਤ ਜਸਟਿਸ ਨਈਮ ਅਫਗਾਨ ਨੇ ਇਹਦੇ ਉੱਤੇ ਆਪਣੇ ਐਂਟੀ ਨੋਟ ਨੇ ਜਿਹੜੇ ਉਹ ਲਿਖੇ ਨੇ। ਯਾਦ ਰਵੇ ਕਿ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਹਦੇ ਹਾਮੀਆਂ ਵੱਲੋਂ ਇhtਜਾਜ ਦੌਰਾਨ ਜਿਹੜੀ ਮਾਰ-ਧਾੜ ਕੀਤੀ ਗਈ ਜਾਂ ਅੱਗਾਂ ਲਾਈਆਂ ਗਈਆਂ ਔਰ ਇhtਜਾਜ ਕਰਕੇ ਤੋੜ-ਫੋੜ ਕੀਤੀ ਗਈ, ਉਹਦੇ ਟ੍ਰਾਇਲ ਆਰਮੀ ਕੋਰਟਸ ਦੇ ਵਿੱਚ ਚੱਲਣ ਦੇ ਨੇ। ਇਹਨਾਂ ਫੌਜੀ ਅਦਾਲਤਾਂ ਦੇ ਵਿੱਚੋਂ ਹੋਣ ਵਾਲੀ ਸਜ਼ਾ ਨੂੰ ਚੈਲੰਜ ਕਰਨ ਵਾਸਤੇ ਕੋਈ ਪਲੇਟਫਾਰਮ ਮੌਜੂਦ ਨਹੀਂ ਸੀਗਾ। ਸੁਪਰੀਮ ਕੋਰਟ ਪਾਕਿਸਤਾਨ ਨੇ ਪਾਕਿਸਤਾਨੀ ਪਾਰਲੀਮੈਂਟ ਔਰ ਸੈਨੇਟ ਨੂੰ ਪਾਬੰਦ ਕੀਤਾ ਹੈ ਕਿ ਉਹਦੇ 47 ਦਿਨਾਂ ਦੇ ਵਿੱਚ ਇਸ ਮਾਮਲੇ ਦੇ ਉੱਤੇ ਕਾਨੂੰਨ ਸਾਜ਼ੀ ਕਰੇ ਔਰ ਇਹਨਾਂ ਲੋਕਾਂ ਨੂੰ ਆਪਣਾ ਕੇਸ ਜਿਹੜਾ ਉਹ ਲੜਨ ਵਾਸਤੇ ਉਪਰੀ ਅਦਾਲਤਾਂ ਦੇ ਵਿੱਚ ਜਾਣ ਜਾਂ ਉੱਥੇ ਆਪਣੀ ਅਪੀਲ ਦਾਇਰ ਕਰਨ ਦਾ ਇਖਤਿਆਰ ਦੇਵੇ। ਪਾਕਿਸਤਾਨ ਦੇ ਬੜੇ ਜਾਣੇ ਪਛਾਣੇ ਸਿਆਸਤਦਾਨ ਜਮਸ਼ੇਦ ਦਸਤੀ ਉਹਨਾਂ ਨੂੰ ਜਾਲੀ ਡਿਗਰੀ ਕੇਸ ਦੇ ਵਿੱਚ ਸਜ਼ਾ ਹੋ ਗਈ ਹੈ। ਇਹ ਸਜ਼ਾ ਹੈ 17 ਵਰ੍ਹੇ ਕੈਦ ਔਰ ਇਸ ਤੋਂ ਅੱਡ ਨਗਦ ਜੁਰਮਾਨਾ। ਆਪਣੇ ਸੁਣਨ ਦੇਖਣ ਵਾਲਿਆਂ ਨੂੰ ਦੱਸ ਜਾਈਏ ਕਿ ਮੁਲਤਾਨ ਦੀ ਡਿਸਟ੍ਰਿਕਟ ਐਂਡ ਸੈਸ਼ਨ ਅਦਾਲਤ ਨੇ ਅਵਾਮੀ ਰਾਜ ਪਾਰਟੀ ਦੇ ਪ੍ਰਧਾਨ ਔਰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਰਹਿ ਚੁੱਕੇ ਜਮਸ਼ੇਦ ਦਸਤੀ ਹੋਣਾ ਦੀ ਇਸ ਜਾਲੀ ਡਿਗਰੀ ਦੇ ਕੇਸ ਨੂੰ ਸੁਣਾਉਂਦੇ ਹੋਏ ਆਖਿਆ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਵੱਲੋਂ ਜਿਹੜੇ ਸਬੂਤ ਦਿੱਤੇ ਗਏ ਨੇ ਉਹਨਾਂ ਦੇ ਉੱਤੇ ਕੋਈ ਚੰਗਾ ਔਰ ਤਗੜਾ ਜਵਾਬ ਜਮਸ਼ੇਦ ਦਸਤੀ ਵੱਲੋਂ ਜਮ੍ਹਾਂ ਨਹੀਂ ਕਰਵਾਇਆ ਜਾ ਸਕਿਆ, ਜਿਹਦੇ ਸਾਬਤ ਹੁੰਦਾ ਹੈ ਕਿ ਪਾਕਿਸਤਾਨੀ ਕਨਸਟੀਟਿਊਸ਼ਨ ਦੇ ਆਰਟੀਕਲ 62 ਔਰ 63 ਦੇ ਤਹਿਤ ਝੂਠ ਬੋਲਣ, ਹਕੀਕਤਾਂ ਛਪਾਉਣ ਦੇ ਬਿਲਕੁਲ ਇਕਰਾਰੀ ਹੋਏ ਨੇ। ਇਸ ਕਰਕੇ ਉਹਨਾਂ ਨੂੰ ਇਹ ਸਜ਼ਾਵਾਂ ਸੁਣਾਈਆਂ ਜਾਂਦੀਆਂ ਨੇ। ਅਦਾਲਤ ਦੇ ਵੱਲੋਂ ਇਹ ਮੁਲਜ਼ਮ ਨੂੰ ਦਫਾ 82 ਦੇ ਤਹਿਤ 3 ਸਾਲ, ਦਫਾ 420 ਦੇ ਤਹਿਤ 2 ਸਾਲ, ਦਫਾ 468 ਦੇ ਤਹਿਤ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਅੱਡ ਦਫਾ 471 ਦੇ ਤਹਿਤ 2 ਸਾਲ ਔਰ 10,000 ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ ਹੈ, ਜਦਕਿ ਦਫਾ 206 ਦੇ ਤਹਿਤ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਜਮਸ਼ੇਦ ਦਸਤੀ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੂੰ ਜਮ੍ਹਾਂ ਕਰਵਾਈ ਗਈ ਆਪਣੀ ਡਿਗਰੀ ਹੈ ਜਿਹੜੀ ਉਹ ਇੱਕ ਮਦਰਸੇ ਦੀ ਸੀਗੀ, ਜਦਕਿ ਇਸ ਮਦਰਸੇ ਦੀ ਇਸ ਡਿਗਰੀ ਦਾ ਹਾਇਰ ਐਜੂਕੇਸ਼ਨ ਕਮਿਸ਼ਨ 'ਚ ਕਿਸੇ ਕਿਸਮ ਦਾ ਕੋਈ ਰਿਕਾਰਡ ਮੌਜੂਦ ਨਹੀਂਗਾ, ਜਿਹਦੇ ਤੇ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਦਾ ਆਖਣਾ ਸੀਗਾ ਕਿ ਇਹ ਡਿਗਰੀ ਜਾਲੀ ਹੈ ਔਰ ਜਮਸ਼ੇਦ ਦਸਤੀ ਉਹਨਾਂ ਨੇ ਜਾਲਸਾਜ਼ੀ ਦੇ ਨਾਲ ਪਾਕਿਸਤਾਨੀ ਅਸੈਂਬਲੀ ਦੇ ਵਿੱਚ ਪਹੁੰਚ ਵੀ ਪਾਈ ਔਰ ਉਸ ਤੋਂ ਬਾਅਦ ਉਹ ਆਪਣੀ ਅਹਲੀਅਤ ਸਾਬਤ ਕਰਨ 'ਚ ਨਾਕਾਮ ਰਹੇ ਨੇ। ਇਸ ਕਰਕੇ ਉਹਨਾਂ ਨਾਅਹਿਲ ਕਰਨ ਦੇ ਨਾਲ ਅਦਾਲਤ ਇਨਸਾਫ ਕਰਦਿਆਂ ਹੋਇਆਂ ਉਹਨਾਂ ਨੂੰ ਇਸ ਜਾਲਸਾਜ਼ੀ ਦੇ ਉੱਤੇ ਸਜ਼ਾ ਵੀ ਸੁਣਾਏ, ਜਿਹਦੇ ਤੋਂ ਬਾਅਦ ਹੁਣ ਮੁਲਤਾਨ ਦੀ ਇਸ ਅਦਾਲਤ ਵੱਲੋਂ ਜਮਸ਼ੇਦ ਦਸਤੀ ਉਹਨਾਂ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲੋ ਜੀ, ਇਹਦੇ ਨਾਲ ਹੀ ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁਕਤਾ ਹੈ। ਮੈਨੂੰ ਮਸੂਦ ਮਲੀ ਨੂੰ ਇਜਾਜ਼ਤ ਤੋਂ, ਪਰ ਜਾਣ ਤੋਂ ਪਹਿਲਾਂ ਦੱਸਦਾ ਜਾਵਾਂ ਕਿ ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ 408272 4082725200 ਹੈ। ਇਹ ਖਬਰਾਂ ਨੇ ਜਿਹੜੀਆਂ ਇਹ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ YouTube, Facebook, TikTok ਔਰ Instagram ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸੁਣਨ ਔਰ ਵੇਖਣ ਔਰ ਅਪਡੇਟ ਰਹਿਣ ਵਾਸਤੇ ਸਾਡੇ ਇਹਨਾਂ ਸਾਰੇ ਪਲੇਟਫਾਰਮ ਨੂੰ ज्वाइन करो, सब्सक्राइब करो, घंटी का बटन दबाओ ताकि ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਅੱਜ ਅਮਰੀਕਾ 'ਚ 22 ਸਤੰਬਰ ਸਾਲ 2025 ਔਰ ਪਾਕਿਸਤਾਨ 'ਚ 23 ਸਤੰਬਰ ਸਾਲ 2025 ਦੇ ਇਸ ਅਪਡੇਟ ਪਾਕਿਸਤਾਨ 'ਚ ਮੈਨੂੰ ਦੋ ਇਜਾਜ਼ਤਾਂ, ਫਿਰ ਮਿਲਾਂਗੇ। ਉਦੋਂ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ।